ਇਹ ਮਾਈ ਨੇ ਮੈਨੂੰ ਗੋਇਆ ਮਿਲਣ ਵਾਸਤੇ ਰੱਖਿਆ ਹੋਇਆ। ਵੱਡੀ ਇੰਤਸਾਬ ਬਣਾ ਕੇ ਤੇ ਕੋਲ ਬਾ ਕੇ ਬੈਠੀ ਰਹਿੰਦੀ 8 ਵਕਤ ਤੇ ਮੈਨੂੰ ਜਿਹੜਾ ਨਾ ਨੁਕਰਾਨੀ ਬਣਾਇਆ ਹੋਇਆ ਸੂ। ਮੇਰਾ ਇਹ ਦਿਲ ਕਰਦਾ ਬਿਨਾ ਕਿਸ ਨਾਲ ਨਾ ਗੱਲ ਵਾਸਲਵਾ ਚਲਾ ਤੇ ਇਹਨਾਂ ਨੂੰ ਨਾ ਇੰਨਾ ਕੁ ਬਦਨਾਮ ਕਰਾ ਕਿ ਆਪੇ ਜਿਹੜੇ ਵੀ ਇਨਸਾਨ ਬਣ ਜਾਵਾਂ। ਮੁੜ ਸਾਰਾ ਕੰਮ ਵੱਡੀ ਕਰੇਗੀ, ਵੱਡੀ ਭੈਣ ਬਣੀ ਫਿਰਦੀ ਏ ਖੱਚ ਜਈ। ਹਾਂ ਨੀ ਮਾਂ, ਹਾਂਜੀ ਵੇਖ ਲੈ ਨਾਲੇ ਫੋੜਾ ਵੀ ਮਾਰਦੀ ਤੇ ਨਾਲੇ ਆਂਦੀ ਖੱਚ ਜੀ ਇਹ ਨਾ ਬਹਿ ਰਹਿੰਦੀ ਏ ਤੇ ਮੈਂ ਕੰਮ ਕਰਦੀ ਰਹਿੰਦੀ ਆ। ਵੇਖ ਲੈ ਮੈਂ ਤਾਂ ਤੇਰੀ ਧੀ ਆ ਫਰਮਾ ਬਰਦਾਰ। ਹਾਂਜੀ ਤੋ ਨਲਾਇਕ ਜਿਹੜੀ ਉਹਨੂੰ ਉੱਥੇ ਲਾਇਆ ਤੇ ਥੋੜਾ ਜਿਹਾ ਕੰਮ ਕੀਤਾ ਤੇ ਮੈਨੂੰ ਲਾਹਨ ਤਾਪੀ ਪਾਉਂਦੀ। ਤੇ ਉਹ ਨਿੱਕੀ ਹੈ ਤੇ ਜੋ ਪਰੇਸ਼ਾਨ ਕਰਦੀ ਹੈ ਤੂੰ ਭੌਕਣ ਦਿੱਤਾ ਕਰ। ਤੂੰ ਸਿਆਣੀ ਵਿਆਣੀ ਹੈ, ਤੂੰ ਆਦਾ ਸਮਝ ਨਾਲ ਉਹਦੇ ਨਾਲ ਨਾ ਕੋਈ ਅੜੀ ਡਟ ਕੀਤੀ ਕਰ, ਨਹੀਂ ਤਾਂ ਉਹ ਨਾ ਵੇ ਛੋਰੀ ਕਿਧਰੇ ਮੂੰਹ ਕਰ ਜਾਵੇ ਬਗੈਰਤੀ ਛੋਰੀ। ਤੇ ਮੈਂ ਤੈਨੂੰ ਹੋਰ ਦੱਸਦੀ ਆ, ਹਾਂਜੀ ਆਪਾਂ ਇਹਦੀ ਸ਼ਾਦੀ ਚਾ ਕਰੀਏ। ਇਹਦੀ ਸ਼ਾਦੀ ਕਰ ਦੇਣੀ। ਇਹਦੀ ਸ਼ਾਦੀ ਕਰ ਦਈਏ ਤੇ ਮੈਨੂੰ ਭਾਵੇਂ ਤੂੰ ਮੇਰੀ ਮਾਂ 10 ਸਾਲ ਭਾਈ ਰੱਖੀ, ਮੇਰੇ ਵੱਲੋਂ ਤੈਨੂੰ ਟੈਨਸ਼ਨ ਨਹੀਂ ਆਉਂਦੀ। ਬਸ ਇਹ ਗੱਲ ਚੰਗੀ ਹੈ ਤੇ ਉਹ ਛੋਰ ਹੈਗਾ ਇੱਥੇ ਬਿਲਾਲ ਤੇ ਉਹ ਰਿਸ਼ਤੇ ਕਰਾਉਂਦਾ ਹੈ। ਕੀ ਲਾਨਤ ਜਈਆ ਕਿਉਂ ਵੇ ਮੈਨੂੰ ਵੱਟੇ ਕਿਉਂ ਮਾਰਦਾ ਪਿਆਈਆਂ? ਉਹ ਵੱਟੇ ਮੈਂ ਤੈਨੂੰ ਤਾਂ ਮਾਰਦਾ ਪਿਆ, ਤੇਰੀ ਮਾਂ ਤੇ ਤੇਰੀ ਭੈਣ ਤੇਰੀ ਸ਼ਾਦੀ ਦੀਆਂ ਗੱਲਾਂ ਕੀਤੀਆਂ ਆਂਦੇ ਆ ਤੇ ਮੇਰੇ ਦਿਲ ਨੂੰ ਧਰੂ ਪਈ ਤੇ ਮੈਂ ਆਖਿਆ ਚੱਲ ਮੈਂ ਲਾਡੋ ਕੋਲ ਹੀ ਜਾਣਾ। ਤੇ ਤੂੰ ਮੇਰੇ ਮਾਮੇ ਦੇ ਪੁੱਤਰ ਤੇਰੇ ਦਿਲ ਨੂੰ ਧਰੂ ਪੈਂਦੀ ਹੈ। ਮੈਂ ਤੇਰੇ ਨਾਲ ਪਿਆਰ ਕਰਨਾ। ਤੂੰ ਤੇਰੀ ਕੀ ਸਲਾਹ ਹੈ? ਕਿਹੜੇ ਜਨਮ ਚ? ਇਸੇ ਜਨਮ 'ਚ ਹੀ। ਚਲੋ ਉਹ ਤੇ ਤੇਰੀ ਗੱਲ ਠੀਕ ਹੈ, ਪਰ ਮੈਂ ਤੇ ਮਾਂ ਤੇ ਬਹਿਣਾ ਪੁੱਛ ਲੈਣੀ ਆ ਵੀ ਮੇਰੀ ਸ਼ਾਦੀ ਦੀ ਗੱਲ ਕਿਸ ਗੱਲ ਤੋਂ ਕਰ ਰਹੀ ਆ। ਠੀਕ ਹੈ, ਵੈਸੇ ਮੈਂ ਵੀ ਉਹਨਾਂ ਦੇ ਘਰੇ ਕੋਈ ਨਹੀਂ ਰਹੂ ਸਾਰੀ ਦਿਹਾੜੀ ਐਵੇਂ ਤਾਂ ਗੋਇਆ ਮੇਲ ਤੇ ਮੇਰੀ ਹਾਲਾਤ ਵੇਖ ਕੀ ਹੋਈ ਪਈ। ਤੂੰ ਮੇਰੇ ਨਾਲ ਚੱਲ ਆਪਾਂ ਬਾਅਦ ਚੱਲ। ਉਹ ਮੈਂ ਤੇਰੇ ਬਾਰੇ ਸੋਚਦਾ, ਪਰ ਇੱਕ ਮੈਂ ਦੀ ਬਹਿਨ ਤੇ ਮਾਂ ਤੋਂ ਪੁੱਛ ਦੱਸ ਕਰ ਲਾਂ ਵੀ ਕਰਦੀਆਂ ਪੈਣ ਕਿ ਤੇਰੇ ਨਾਲ ਐਵੇਂ ਟਿੱਬ ਜਾਵਾਂ। ਮਾਵਾਂ ਦੀਆਂ ਦੀ ਮੀਟਿੰਗ ਖਤਮ ਹੋ ਗਈ। ਕੋਣੀ ਸ਼ਕਲ ਆ ਲਈ ਆ ਤੈਨੂੰ ਯਾਰੀ ਨਹੀਂ ਤੇਰੇ ਸਾਦਾ ਮੇਰੇ ਤੇ ਸਾਰੀ ਦਿਹਾੜੀ ਮੈਂ ਤੂੰ ਗੋਇਆ ਵੀ ਮਿਲਾਣੀ ਤੇ ਮੋੜ ਮੇਰੇ ਤੇ ਚੁਗਲੀਆਂ ਲਾਈ ਰੱਖਣੀ ਹੈ। ਕੀ ਉਹਨੂੰ ਪਿਆਣੀ ਵੀ ਇਹਦੀ ਸ਼ਾਦੀ ਕਰ? ਨਾ ਭੈਣਾ ਮੈਂ ਨਹੀਂ ਆਖਿਆ। ਹੋਰ ਕਿੰਨੇ ਆਖਿਆ? ਉਧਰ ਅੰਮਾ ਆਪੇ ਆਂਦੀ ਪਈ ਹੈ। ਨਾ ਤਾਂ ਆਪਣਾ ਪਿਓ ਹੀ ਸਿਰ ਤੇ ਹੈਗਾ ਤੇ ਨਾ ਕੋ ਆਪਣਾ ਭਰਾ ਹੈ। ਤੇ ਪਹਿਲੇ ਤੇਰੀ ਸ਼ਾਦੀ ਕਰ ਲੈਣੀ ਆ ਤੇ ਫਿਰ ਮੈਂ ਆਪਦੀ ਕਰਾ ਲਾਂ। ਤੂੰ ਐਂ ਕਰ, ਹਾਂ ਤੂੰ ਆਦੀ ਕਰਾ ਲੈ, ਮੈਨੂੰ ਵਾਲੇ ਕੋਈ ਸ਼ੌਕ ਨਹੀਂ। ਠੀਕ ਹੈ ਨਾ, ਕਰਾਣੀ ਚਾਹ ਤੈਨੂੰ ਚੜੇ ਫਿਰ ਦਿਨ ਸ਼ਾਦੀ ਤੇ ਮੈਨੂੰ ਕੋਈ ਨਹੀਂ। ਸਮਝ ਲੱਗੀ? ਕਰਾ ਲੈ ਤੇ ਮੇਰੇ ਕੋਲ ਸ਼ਾਦ ਨਾ ਪਿਲਾਵੀਂ। ਸਾਰੀ ਦਿਹਾੜੀ ਤਾਂ ਤੂੰ ਭੱਜੀ ਫਿਰਨੀ ਲੂਰ ਲੂਰ ਕਰਨੀ। ਭੱਜੀ ਕਿਹਦੀ ਫਿਰਨੀ? ਸਾਰੀ ਦਿਹਾੜੀ ਮੈਂ ਗੋਇਆ ਮਿਲਦੀ ਤੇ ਮੇਰੇ ਲੰਘ ਜਾਂਦੀ ਤੇ ਭੱਜੀ ਫਿਰਨੀ ਆ। ਗੋਇਆ ਮੇਲ ਦੀ ਬਿੱਲੀ ਤਰ੍ਹਾਂ ਇੱਧਰ ਝਾਕ ਇੱਧਰ ਝਾਕ। ਤੂੰ ਮੈਨੂੰ ਕਿਹੜੇ ਦਿਨ ਵੇਖੀ ਆ? ਕੂੜ ਕਿਉਂ ਮਾਰ? ਮੂੰਹ ਬੰਦ ਕਰੋ ਨਾ ਕਰ। ਮੇਰੀ ਗੱਲ ਸੁਣੋ, ਤੁਹਾਡਾ ਹੱਕ ਨਹੀਂ ਬਣਦਾ ਦੋਵਾਂ ਦਾ ਲੜਨਾ। ਤੁਹਾਨੂੰ ਸ਼ਰਮ ਆਣੀ ਚਾਹੀਦੀ। ਵੇਖ ਲੈ ਮਾਂ, ਮੈਂ ਕੋਈ ਗੱਲ ਵੀ ਨਹੀਂ ਕੀਤੀ। ਉਹ ਵੱਡੀ ਆਣ ਕੇ ਮੇਰੇ ਨਾਲ ਨਹੀਂ ਆਦਾ ਕਿ ਤੂੰ ਬਿੱਲੀ ਵਾਲੀ ਕਰ ਆਦੀ ਵਜ੍ਹਾ ਤੂੰ ਗੋਇਆ ਮੇਲਣੀ ਹੈ। ਪਤਾ ਨਹੀਂ ਤੂੰ ਕੀ ਕਰਨੀ ਹੈ। ਸਾਡੇ ਵਾਸਤੇ ਮੁਸੀਬਤ ਬਣੀ ਐ ਲੈ ਮੌਤ ਅਗਾ ਮੈਂ ਕੋਈ ਨਹੀਂ ਕਰਨਾ ਨੇ। ਠੀਕ ਹੈ ਨਾ? ਸ਼ਾਦੀ ਦਾ ਨਾਂ ਲੈ ਦਿੱਤਾ, ਗੁਨਾਹ ਲੈ ਦਿੱਤਾ, ਅਸੀਂ ਕਰ ਦਿੱਤਾ। ਤੇ ਵੱਡੀ ਇਹ ਹੈ ਕਿ ਮੈਂ ਮੈਨੂੰ ਇਹ ਦੱਸ ਪਹਿਲੀ ਮੈਂ ਨਹੀਂ ਕਰਦੀ ਸ਼ਾਦੀ। ਵੱਡੀ ਉਹ ਹੈ, ਉਹ ਬਾਹਰ ਨਹੀਂ ਨਿਕਲਦੀ। ਉਹ ਮੈਨੂੰ ਕੰਮ ਕਾਰ ਤੇ ਦਿੰਦੀ। ਘਰ ਤੋਂ ਤੈਨੂੰ ਮੁਸੀਬਤ ਲੱਗੀ ਆਂਦੀ। ਤੂੰ ਅੱਲਾ ਜਾਣੇ ਬਾਹਰ ਜਾ ਕਰਦੀ ਕੀ ਹੈ। ਗੋਏ ਤੇ ਲੱਗੀ ਰਹਿਣੀ, ਪੱਠਿਆਂ ਤੇ ਲੱਗੀ ਰਹਿਣੀ। ਤੁਸੀਂ ਮੈਨੂੰ ਮੁੱਕ ਦੀ ਗੱਲ ਮੁਕਾਓ। ਹਾਂ। ਸ਼ਾਦੀ ਤੁਸੀਂ ਮੇਰੀ ਕਰਨੀ ਹੈ? ਹਾਂਜੀ ਤੇਰੀ ਕਰਨੀ। ਚਲ ਠੀਕ ਹੈ, ਤੁਸੀਂ ਆਦੀ ਮਰਜ਼ੀ ਕਰੋ ਜੋ ਮੇਰੇ ਦਿਲ 'ਚ ਮੈਂ ਮਰਜ਼ੀ ਆਦੀ ਮੇਰੀ ਗੱਲ ਸੁਣ, ਤੇਰੇ ਸਿਰ ਤੇ ਪਿਓ ਕੋਈ ਨਹੀਂ ਹੈ। ਸਮਝ ਆਂਦੀ ਪਈ ਤੇ ਤਲੀਮ ਨਾਲ ਗੱਲ ਕਰਨੀ ਤੇ ਤਲੀਮ ਨਾਲ ਰਹਿਣਾ ਤੇ ਤਲੀਮ ਨਾਲ ਗਡੋਲੀ 'ਚ ਬੈਠਣਾ। ਤੁਹਾਨੂੰ ਸਿਰ ਤੇ ਚਾਹ ਲਵਾਂ? ਪਿਓ ਕੋਣੀ ਸਿਰ ਤੇ ਚਾਹ ਲਵਾਂ ਤੁਹਾਨੂੰ? ਮਸਤ ਬੰਦੇ ਆਂਦੇ ਪੈਣ। ਅਸੀਂ ਉਹ ਛੂਰ ਨੂੰ ਆਖਾ ਤੇ ਬੰਦੇ ਆਂਦੇ ਪੈਣ ਤੇ ਆਰਾਮ ਨਾਲ ਰਹਿਣਾ। ਉਹ ਨਾ ਮੱਤ ਵਿੱਚ ਮੂੰਹ ਮਾਰੀ ਕਿਤੇ ਤੇ ਵੱਡੀ ਤਾਈ ਤੂੰ ਤਾਂ ਕਦਰ ਕੀਤੀ ਕਰ। ਸਮਝ ਆਈ ਮੈਨੂੰ? ਤੇ ਲਿੱਤਰ ਜਲਸੇ ਤੂੰ। ਮੈਂ ਤੁਹਾਨੂੰ ਦੋਵਾਂ ਨੂੰ ਭੇਜੀ ਸਾਜੀ। ਤੁਸੀਂ ਮੇਰੇ ਨਾਲ ਕੋਈ ਜ਼ਬਰਦਸਤੀ ਕੀਤੀ। ਮੈਂ ਸ਼ਾਦੀ ਸ਼ੁਦੀ ਕੋਈ ਨਹੀਂ ਕਰਨੀ ਜੀ।